ਆਉਣ ਦੀਆਂ ਕਨਸੋਆਂ ਅੱਜ ਖਤਮ ਹੋ ਗਈਆਂ ਨੇ। ਸਿੱਧੂ ਮੂਸੇਵਾਲ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਕਿ ਉਹ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦੇ ਨੇ। ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ। ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਸੀ ਕਿ ਵਿਵਾਦਤ ਸ਼ਖਸੀਅਤ ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦਾ ਹੈ। ਪਹਿਲਾਂ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਇਹ ਚਰਚਾ ਸਿੱਧੂ ਮੂਸੇਵਾਲ ਦੇ ਕਰੀਬੀ ਦੋਸਤ ਸਨੀ ਵੱਲੋਂ ਆਪਣੇ ਇੰਸਟਾਗ੍ਰਾਮ ਖਾਤੇ ਤੇ ਸਟੋਰੀ ਪਾਉਣ ਮਗਰੋਂ ਛਿੜੀ ਸੀ। ਇਸ ਵਿੱਚ ਉਸਨੇ ਸਿੱਧੂ ਮੂਸੇਵਾਲ ਦੇ ਚੋਣ ਮੈਦਾਨ ਵਿੱਚ ਉਤਰਨ ਦੀ ਖਬਰ ਤੇ ਮੋਹਰ ਲਾਈ ਸੀ। ਇਸ ਦੇ ਨਾਲ ਹੀ ਮੂਸੇਵਾਲਾ ਨੇ ਵੀ ਆਪਣੇ ਦੋਸਤ ਦੀ ਇਸ ਸਟੋਰੀ ਨੂੰ ਸ਼ੇਅਰ ਕੀਤਾ ਸੀ, ਪਰ ਉਸਦੀ ਕਿਸੇ ਨੇ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਸੀ। ਸਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਸੀ ਕਿ ਇੱਕ ਸੈਲੀਬ੍ਰਿਟੀ ਦੀ ਆਪਣੀ ਜ਼ਿੰਦਗੀ ਤੇ ਆਪਣੇ ਫੈਸਲੇ ਹੁੰਦੇ ਨੇ। ਸਿੱਧੂ ਮੂਸੇਵਾਲਾ ਦੇ ਵੀ ਕੁਝ ਸੁਪਨੇ ਨੇ, ਪਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਰਾਜਨੀਤੀ ਵਿੱਚ ਆ ਕੇ ਉਹ ਗਾਉਣਾ ਨਹੀਂ ਛੱਡਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਸਿੱਧੂ ਮੂਸੇਵਾਲਾ ਕੁਝ ਸਿਆਸੀ ਸ਼ਖਸੀਅਤਾਂ ਨਾਲ ਖੜਾ ਨਜ਼ਰ ਆ ਰਿਹਾ ਹੈ। ਇਸ ਤੋਂ ਸਾਫ਼ ਲੱਗਦਾ ਹੈ ਕਿ ਉਸਨੇ ਆਖਿਰਕਾਰ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਤੇ ਤਲਖ ਸੁਭਾਅ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਹੈ। ਹੁਣ ਆਪਣੇ ਚੋਣ ਮੈਦਾਨ ਵਿੱਚ ਉਤਰਨ ਦੇ ਫੈਸਲੇ ਨੂੰ ਲੈ ਕੇ ਉਹ ਮੁੜ ਚਰਚਾ ਵਿੱਚ ਹੈ। ਕੀ ਆਪਣੇ ਗੀਤਾਂ ਦੀ ਤਰ੍ਹਾਂ ਸਿੱਧੂ ਮੂਸੇਵਾਲਾ ਸਿਆਸਤ ਵਿੱਚ ਵੀ ਕਾਮਯਾਬ ਹੁੰਦੇ ਨੇ? ਇਹ ਆਉਣ ਵਾਲਾ ਸਮਾਂ ਦੱਸੇਗਾ। ਕਲਟ ਫਿਗਰ ਅੱਜ ਆਪਣੇ ਪਰਿਵਾਰ 'ਚ ਸ਼ਾਮਲ ਕਰਨ ਜਾ ਰਹੇ ਹਾਂ। ਕੋਈ ਇਹ ਨਹੀਂ ਹੈ ਕਿ ਉਹ ਸਾਡੇ ਪਰਿਵਾਰ 'ਚ ਨਵਾਂ ਹੈ। ਉਹਨਾਂ ਦੇ ਮਦਰ ਸਰਪੰਚ ਨੇ ਕਾਂਗਰਸ ਪਾਰਟੀ ਦੇ, ਔਰ ਅਸੀਂ ਉਹਨਾਂ ਨੂੰ ਇੱਕ ਯੂਥ ਆਈਕਨ ਦੇ ਲਹਿਜੇ ਨਾਲ ਦੇਖਦੇ ਹਾਂ। ਬੜਾ ਇੱਜ਼ਤ ਸਨਮਾਨ ਮਾਨ ਹੈ। ਜਿਹਦਾ ਮਾਨ ਹੁੰਦਾ ਉਹਦੇ ਤੇ ਕਿੰਤੂ ਪਰੰਤੂ ਵੀ ਪੱਕੀ ਹੈ। ਅੱਜ ਸਾਡੇ ਲਈ ਬਹੁਤ ਹੀ ਵਡਭਾਗਾ ਦਿਨ ਹੈ ਕਿ ਅਸੀਂ ਸਿੱਧੂ ਮੂਸੇਵਾਲਾ ਸਾਹਿਬ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰਨ ਜਾ ਰਹੇ ਹਾਂ। He will fight an election for us, but that is a decision of another day. ਅੱਜ ਇੱਕ ਮੀਟਿੰਗ ਉਹਨਾਂ ਦੀ ਹਾਈ ਕਮਾਂਡ ਨਾਲ ਵੀ ਕਰਾਵਾਂਗੇ। When the music of a generation changes, a generation changes. ਜਦੋਂ ਸਾਡਾ ਜ਼ਮਾਨਾ ਸੀ, ਅਸੀਂ ਕਿਸ਼ੋਰ ਕੁਮਾਰ ਸੁਣਦੇ ਹੁੰਦੇ ਸੀ, ਤੇ ਇੱਕ ਦਿਨ ਮੈਂ ਆਪਣੇ ਮੁੰਡੇ ਦੇ ਈਅਰਫੋਨ ਨਾਲ ਗਾਣਾ ਸੁਣਿਆ, ਉਹ ਹੂ ਹੁੰਦੀ ਸੀ, ਉਹ ਪੌਪ ਰੌਕ। ਤੇ ਇਹ ਜਿਹੜੀ ਟ੍ਰਾਂਜੀਸ਼ਨ ਹੈ ਉਹ ਬਹੁਤ ਹੱਦ ਤੱਕ ਇਸ ਇਨਸਾਨ ਦੇ ਨਾਲ ਲੱਗਦੀ ਹੈ। ਨਾਮ ਬਣਾਉਣਾ ਆਸਾਨ ਹੈ, ਲੇਕਿਨ ਉਹਨੂੰ ਬਰਕਰਾਰ ਰੱਖਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਮੈਂ ਦੇਖਿਆ ਕਿ ਇਨ ਦੀ ਲਾਸਟ 3-4 years ਨਾ ਸਿਰਫ ਬਾਲੀਵੁੱਡ, ਪੰਜਾਬ ਦਾ ਬੱਚਾ, ਔਰ ਇਹ ਨਹੀਂ ਕਿ ਇਕੱਲੇ ਯੰਗਸਟਰ ਹੀ ਨੇ, ਵੱਡੇ ਵੀ। ਸਾਡੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਮੇਰਾ ਇੱਕ ਬਹੁਤ ਚੰਗਾ ਦੋਸਤ ਹੈ ਰਣਵੀਰ, ਉਹ ਵੇਟ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਆਏ ਤੇ ਪਹਿਲੇ ਦਿਨ ਹੀ ਉਹ ਉੱਥੇ ਪਾਰਟੀ ਕਰਦੇ ਆ ਵੀ ਸਿੱਧੂ ਮੂਸੇਵਾਲਾ ਸਾਹਿਬ ਦਾ ਗਾਣਾ ਆ ਗਿਆ। So he is such a popular figure. He is not just someone known in Punjab. He is an international figure. जिन्हें पंजाबी ਦਾ ਮਾਣ ਵਧਾਇਆ। ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ 2% 4% ਨੂੰ ਕਿੰਤੂ ਪਰੰਤੂ ਦੀ ਆਦਤ ਹੋਵੇ, ਠੀਕ ਹੈ, but the surest form of failure is trying to please everyone. He who tries to please everyone pleases none. ਉਹ ਆਪਣੇ ਰੂਹਾਨੀ ਅੰਦਾਜ਼ ਦੇ ਵਿੱਚ ਲਿਰਿਕਸ ਲਿਖਦਾ ਹੈ, ਗਾਉਂਦਾ ਹੈ, ਔਰ ਇੱਕ ਐਸੇ ਤਰਨੁਮ ਚ ਗਾਉਂਦਾ ਹੈ, ਇੱਕ ਆਪਣੇ ਨਵੇਕਲੇ ਸਟਾਈਲ ਚ ਗਾਉਂਦਾ ਹੈ ਕਿ ਅੱਜ ਉਹ ਸਾਰੇ ਪੰਜਾਬ ਦਾ ਪਾਰਟੀਆਂ ਤੋਂ ਉੱਤੇ ਉੱਠ ਕੇ ਯੂਥ ਦਾ ਹਰਮਨ ਪਿਆਰਾ ਹੈ। ਸੋ ਆਈ ਵੈਲਕਮ ਸਿੱਧੂ ਮੂਸੇਵਾਲਾ ਸਾਹਿਬ ਟੂ ਦ ਕਾਂਗਰਸ ਫੋਲਡ। ਹਿਸ ਫਾਦਰ ਇਜ਼ ਐਨ ਐਕਸ ਸਰਵਿਸਮੈਨ। ਆ ਬੈਠੇ ਨੇ, ਤੇ ਮੈਂ ਅੱਜ ਸਵੇਰੇ ਇਹਨਾਂ ਨੂੰ ਜਦੋਂ ਮਿਲਿਆ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ, ਬਾਪ ਉਹ ਵੱਡਾ ਹੁੰਦਾ ਜਿਹਦਾ ਪੁੱਤ ਉਹਦੇ ਨਾਲੋਂ ਵੱਡਾ ਹੋ ਜੇ। ਇੱਥੋਂ ਹੀ ਪਤਾ ਲੱਗਦਾ ਹੈ ਕਿ ਬਾਪ ਬਹੁਤ ਵੱਡਾ। ਸੋ
ਫਾਦਰ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਨਾਮ ਕਮਾਉਣ ਵਾਲਾ ਇਹ ਪੁੱਤ ਹੈ। ਅਸੀਂ ਇਹਦਾ ਖੈਰ ਮਕਦਮ ਕਰਦੇ ਹਾਂ, ਅਸੀਂ ਇਹਦਾ ਵੈਲਕਮ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿੰਨਾ ਨਾਮ ਇਹਨਾਂ ਨੇ ਸੰਗੀਤਕਾਰੀ ਦੇ ਵਿੱਚ ਕਮਾਇਆ ਹੈ, ਉਸੇ ਤਰ੍ਹਾਂ ਇਹ ਪੋਲਿਟਿਕਸ ਦੇ ਵਿੱਚ ਲੋਕਾਂ ਦੀ ਸੱਚੀ ਸੇਵਾ ਕਰ ਸਕਣ। ਵੈਲਕਮ ਸਰ। ਔਰ ਮੈਂ ਹੁਣ ਸੀਐਮ ਸਾਹਿਬ ਨੂੰ ਕਹੂੰਗਾ ਕਿ ਉਹ ਕੁਝ ਸ਼ਬਦ ਬੋਲਣ। ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਦਿਨ ਹੈ ਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਉੱਠਿਆ, ਬਹੁਤ ਹੀ ਬੜਾ ਕਲਾਕਾਰ ਬਣਿਆ, ਆਪਣੇ ਬਲਬੂਤੇ ਤੇ ਆਪਣੀ ਲਿਆਕਤ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਜਿਹਨੇ ਪੰਜਾਬ ਦੇ ਨਹੀਂ ਬਲਕਿ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦਾ ਤੇ ਦੂਸਰੇ ਲੋਕਾਂ ਦਾ ਵੀ ਦਿਲ ਜਿੱਤਿਆ, ਜਿਹਦੇ ਇੱਕ ਗੀਤ ਤੇ ਇੱਕ ਬੋਲ ਤੇ ਨੌਜਵਾਨ ਝੂਮ ਉੱਠਦੇ ਹੈ। ਸਾਡਾ ਜਦੋਂ ਮੈਂ ਪਿੰਡ 'ਚ ਰਹਿੰਦਾ ਸੀ ਤਾਂ ਜਦੋਂ ਗਿੱਧਾ ਪੈਣਾ ਕਿਸੇ ਵਿਆਹ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ, ਬੀਬੀਆਂ ਇੱਕ ਗੀਤ ਗਾਉਂਦੀਆਂ ਸੀ, ਨਹੀਂ ਬਬੀਹਾ ਬੋਲੇ। ਉਹ ਫਿਰ ਇਹਨਾਂ ਨੇ ਗੀਤ ਜਦੋਂ ਗਾਇਆ ਤਾਂ ਦੁਨੀਆ ਉਹਦੇ ਤੇ ਝੂਮ ਗਈ, ਬੋਲੇ ਨਹੀਂ ਬਬੀਹਾ ਬੋਲੇ। ਤਾਂ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਬੀਹਾ ਬੋਲੇਗਾ। ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਇੱਕ ਉਹ ਨੌਜਵਾਨ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਤੇ ਉਹਨਾਂ ਨੂੰ ਉਜਾਗਰ ਕਰਦਾ ਹੈ, ਤੇ ਜਿਹਦੀ ਬੋਲ ਤੇ ਪੰਜਾਬ ਦਾ ਨੌਜਵਾਨ ਯੂਥ ਖੜਾ ਹੋ ਜਾਂਦਾ ਹੈ ਤੇ ਇੱਕ ਸੇਧ ਲੈਂਦਾ ਹੈ, ਉਹ ਨੌਜਵਾਨ ਅੱਜ ਕਾਂਗਰਸ ਵਿੱਚ ਜੁਆਇਨ ਹੋ ਰਿਹਾ ਹੈ। ਬਹੁਤ ਹੀ ਸਧਾਰਨ ਪਰਿਵਾਰ ਹੈ, ਆਮ ਕਿਸਾਨ ਦਾ ਨੌਜਵਾਨ ਮੁੰਡਾ ਹੈ ਤੇ ਪਿਤਾ ਫੌਜੀ ਰਿਹਾ ਹੈ ਤੇ ਫੌਜ ਕਹਿੰਦੇ ਵੀ ਫੌਜੀ ਰੱਬ ਦਾ ਹੈ, ਦੂਜਾ ਨਾ ਲੱਗੇ ਮੇਰੇ ਵੀਰ ਵਰਗਾ। ਫੌਜ ਵਿੱਚ ਜਿਹੜਾ ਬੰਦਾ ਜਾਂਦਾ ਹੈ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਜਾਂਦਾ ਹੈ ਔਰ ਇਮਾਨਦਾਰੀ ਉਹਦੇ ਜ਼ਿਹਨ ਵਿੱਚ ਹੁੰਦੀ ਹੈ ਕਿ ਮੈਂ ਇਮਾਨਦਾਰ ਰਹਿ ਕੇ ਦੇਸ਼ ਦੀ ਸੇਵਾ ਕਰਨੀ। ਉਸ ਕਿਸਾਨ ਦਾ ਮੁੰਡਾ ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ, ਅੱਜ ਕਾਂਗਰਸ ਦਾ ਮਾਣ ਵਧਾਉਣ ਆ ਰਿਹਾ ਹੈ। ਇਹ ਮੂਸੇਵਾਲੇ ਦਾ ਨਹੀਂ, ਸਾਡਾ ਸਾਰਿਆਂ ਦਾ ਤੇ ਕਾਂਗਰਸ ਪਾਰਟੀ ਦਾ ਮਾਣ ਵੱਧ ਰਿਹਾ ਹੈ। ਮੈਂ ਇਸ ਹੋਣਹਾਰ ਨੌਜਵਾਨ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਕਹਿੰਦਾ, ਸਰਕਾਰ ਵੱਲੋਂ ਜੀ ਆਇਆਂ ਕਹਿੰਦਾ, ਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਕ੍ਰਾਂਤੀ ਪੰਜਾਬ 'ਚ ਲੈ ਕੇ ਆਣਗੇ, ਇੱਕ ਨਵਾਂ ਪੰਜਾਬ ਸਿਰਜਣਗੇ ਜਿਹਦੇ ਨਾਲ ਪੰਜਾਬ ਜਿੱਤੇਗਾ ਤੇ ਪੰਜਾਬ ਦੇ ਲੋਕ ਜਿੱਤਣਗੇ। ਮੈਂ ਸਾਰਿਆਂ ਦਾ ਇਸ ਵੱਲੋਂ ਸਵਾਗਤ ਕਰਦਾ ਹੋਇਆ ਖਾਸ ਤੌਰ ਤੇ ਸਿੱਧੂ ਮੂਸੇਵਾਲਿਆਂ ਜੀ ਦੇ ਪਰਿਵਾਰ ਦਾ ਤੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ, ਇਹਨਾਂ ਦੇ ਮਾਤਾ ਪਿਤਾ ਨੂੰ ਤੇ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਮੈਂ ਹੁਣ ਬੇਨਤੀ ਕਰਾਂਗਾ ਮੂਸੇਵਾਲਾ ਜੀ ਨੂੰ ਕਿ ਉਹ ਵੀ ਚੰਦ ਸ਼ਬਦ ਕਹਿਣਗੇ। मेरी पहली कॉन्फ्रेंस है, सो पहला फतेह प्रवान करियो। श्री वाहिगुरू जी का खालसा, श्री वाहिगुरू जी की फतेह। ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ, ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ ਸਾਰੀ ਦੁਨੀਆ ਦੇ ਉੱਤੇ ਆਪਣਾ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ, ਪੰਜਾਬੀ ਮਿਊਜ਼ਿਕ ਦਾ, ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ। ਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਤੇ ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆ ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ। ਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਰਹੀ ਸੀਗਾ, ਕਿਉਂਕਿ ਮੈਂ ਮਿਊਜ਼ਿਕ, ਜਿੰਨੇ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਉਹਨਾਂ ਦੀ ਯਾਨੀ ਕਿ ਦੁਨੀਆ ਕੁਝ ਹੋਰ ਹੁੰਦੀ ਹੈ। ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ। ਅਸੀਂ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਹਾਂ, ਠੀਕ ਹੈ ਜੀ। ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀ ਮੈਨ ਨੇ ਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ, ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ, ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ। ਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ, ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਹੈ ਤਾਂ ਆਸੇ-ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ
ਜਾਂ ਸਾਡੇ ਨਾਲ ਹੋਵੇ। ਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ, ਮਾਨਸਾ ਬਠਿੰਡਾ, ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ। ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਤੇ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੀਆਂ ਆਸਾਂ ਨੇ। ਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਆ ਜਾਂ ਬਠਿੰਡੇ ਤੋਂ ਆ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ। ਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਆ, ਠੀਕ ਹੈ ਨਾ, ਜਦੋਂ ਉੱਥੇ ਵਿਚਰਦੇ ਆ ਲੋਕਾਂ ਨਾਲ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮਾਂ ਨੇ। ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ, ਸਾਰੀ ਦੁਨੀਆ ਤੇ ਨਾਮ ਹੈ ਪੰਜਾਬ ਦਾ, ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਐਸੀ ਤਰਾਸਦੀ ਹੈ ਵੀ ਉਹ ਕਦੇ ਅੱਗੇ ਹੀ ਨਹੀਂ ਆ ਸਕਿਆ। ਮੇਰਾ ਕੋਈ ਪੋਲਿਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ। ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਝ ਕੁ ਲੋਕ ਜੁੜੇ ਨੇ, ਮੇਰੇ ਨਾਲ ਇੱਕ ਖਿੱਤਾ ਜੁੜਿਆ ਹੋਇਆ ਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ ਤੇ ਸਿਸਟਮ ਦੇ ਵਿੱਚ ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ, ਉਹਦਾ ਇੱਕ ਬਹੁਤ ਵੱਡਾ ਤੇ ਇੱਕ ਖਾਸ ਰੀਜ਼ਨ ਹੈ। ਪਹਿਲੀ ਗੱਲ ਇਹ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ। ਫੋਰ ਐਗਜ਼ਾਮਪਲ ਰਾਜਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਤੇ ਕਿਵੇਂ ਸਟਰਗਲ ਕਰਕੇ। ਮੇਨ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਆਮ ਲੋਕਾਂ ਦੀ ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤਕਸ਼ ਆਦਮੀ ਹੈ, ਜੋ ਮਿਹਨਤ ਕਰਦਾ, ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਤੇ ਉਹ ਪ੍ਰੋਗਰੈਸ ਕਰ ਸਕਦਾ। ਖਿੱਤਿਆਂ ਤੋਂ ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ। ਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਹੈ, ਮੈਂ ਉਮੀਦ ਕਰਦਾ ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਤੇ ਪਿਆਰ ਦਿੱਤਾ ਹੈ ਤਾਂ ਮੈਨੂੰ ਆਸ਼ੀਰਵਾਦ ਦਿਓਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ। ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲਾ ਵੱਲੋਂ ਤੇ ਕਾਫੀ ਰੋਕ ਵੀ ਲੱਗਦੇ ਰਹੇ ਨੇ, ਇਹਨਾਂ ਨੂੰ ਗਨ ਕਲਚਰ ਪ੍ਰਮੋਟ ਕਰਨ ਦੇ ਐਲੀਗੇਸ਼ਨ ਲੱਗੇ। ਤੁਹਾਡੀ ਸਰਕਾਰ ਦੇ ਵਿੱਚ ਆਰਮਜ਼ ਐਕਟ ਦਾ ਪਰਚਾ ਵੀ ਇਹਨਾਂ ਤੇ ਹੋਇਆ ਸੀਗਾ। ਪਹਿਲਾਂ ਜੁਆਇਨਿੰਗ ਸਬ ਜੂਡਿਸ ਮਾਮਲਾ ਯਾਰ, ਉਹਦੇ ਬਾਰੇ ਕਿਉਂ ਗੱਲ ਕਰਦੇ ਆਪਾਂ? ਨਹੀਂ ਲੇਕਿਨ ਸਰ ਯੂਥ ਨੂੰ ਡਾਇਰੈਕਸ਼ਨ ਕਿਵੇਂ ਦਿਖਾ ਦਿੰਦੇ ਜਿਉਂਦੇ ਰਹੋ, ਖੁਸ਼ ਰਹੋ, ਵਾਟ ਕਰਦੇ ਬਟ ਇਹ ਯੂਥ ਨੂੰ ਕਿੱਦਾਂ ਡਾਇਰੈਕਸ਼ਨ ਦੇਣਗੇ ਸਿੱਧੂ ਸਾਹਿਬ ਜੀ? ਕਰਦੇ ਜਵਾਬ ਦਿੰਦੇ ਹੁਣ ਜਵਾਬ। ਇਸ ਬੰਦੇ ਨੂੰ 10 ਕਰੋੜ ਤੋਂ ਫੋਲੋ ਕਰਦੇ ਉਹਨੂੰ ਯੂਥ ਨੂੰ ਡਾਇਰੈਕਸ਼ਨ ਦੇ ਹੀ ਰਿਹਾ ਨਾ। ਦੈਟਸ ਵਾਈ ਪੀਪਲ ਆਰ ਫੋਲੋਇੰਗ। ਸਰ ਯੂਥ ਤਾਂ ਬਲਾਈਂਡਲੀ ਕਈ ਵਾਰੀ ਫੋਲੋ ਕਰ ਲੈਂਦਾ ਨਾ। ਇਦਾਂ ਨਹੀਂ ਹੈ, ਹੁਣ ਮੈਨੂੰ ਨਹੀਂ ਕਰ ਰਿਹਾ। ਤੁਹਾਨੂੰ ਵੀ ਕਰਦੇ ਸਰ, ਕਾਫੀ ਕਰਦੇ। ਇੱਧਰ ਆਓ ਜੀ, ਤੁਸੀਂ ਫਾਦਰ ਸਾਹਿਬ ਨੂੰ ਬੁਲਾਓ। ਇੱਕ ਮਿੰਟ ਫਾਦਰ ਸਾਹਿਬ ਨੂੰ ਨਾਲ ਆਓ ਜੀ, ਇੱਧਰ ਆਓ। ਮਹਾਰਾਜ ਤੁਹਾਡਾ ਮਾਨ ਜ਼ਿਆਦਾ ਹੈ, ਇਹ ਕਮਾਲ ਕਰਦੇ ਹੋ। ਬਾਪ ਦੇ ਵਾਸਤੇ ਕਿੰਨੇ ਫਖਰ ਦੀ ਗੱਲ ਹੈ। ਹੁਣ ਕਰੋ ਯਾਰ। ਸੀਐਮ ਸਾਹਿਬ ਆਓ। ਆਓ ਇੱਕ ਮਿੰਟ ਜੀ, ਮੈਂ ਜਵਾਬ ਦੇਣਾ ਤੁਹਾਨੂੰ। चुप रही बेटा। कांग्रेस परिवार में एक होनहार नौजवान जिसने अपनी कांग्रेस परिवार में एक होनहार नौजवान जिसने अपनी आवाज पंजाब में ही नहीं, देश में ही नहीं, दुनिया के अंदर बड़ी बुलंदी से उठाई। जहां जब आवश्यकता रही, जिस मुद्दे पर, उस मुद्दे पर बड़ी बुलंदी से इन्होंने अपनी आवाज उठाई। पिछले दिनों के अंदर जब पूरा देश का किसान कृषि बिल के
लिए संघर्ष कर रहा था, उसमें सबसे बुलंद आवाज किसी ने उठाई, उसमें से एक सिद्धू मूसेवाले जी थे। बिल्कुल सामान्य से परिवार से आकर और एक दुनिया के अंदर अपना नाम रोशन करने वाले का नाम सिद्धू मूसेवाला। आज पंजाब में एक परिवर्तन के अंदर हर नौजवान, हर इंसान जो सामान्य पृष्ठभूमि से आया हुआ है, उसकी हिस्सेदारी और भागीदारी नहीं, उसको नेतृत्व का अवसर देना, ये राहुल गांधी, सोनिया गांधी और कांग्रेस की सोच है। उस सोच को आगे बढ़ाने के लिए, उसकी सोच को मजबूत करने के लिए हमारे परिवार में सिद्धू मूसेवाला जी आई हैं। मैं कांग्रेस परिवार की तरफ से उनका स्वागत करता हूं और बड़ी मजबूती से आने वाले समय के अंदर इस सोच को आगे बढ़ाने के लिए उनका स्वागत करता हूं। धन्यवाद। ਆਖਰ ਗਾਇਕ ਸਿੱਧੂ ਮੂਸੇਵਾਲ ਦੇ ਸਿਆਸਤ ਵਿੱਚ ਆਉਣ ਦੀਆਂ ਕਨਸੋਆਂ ਅੱਜ ਖਤਮ ਹੋ ਗਈਆਂ ਨੇ। ਸਿੱਧੂ ਮੂਸੇਵਾਲ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਕਿ ਉਹ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦੇ ਨੇ। ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ। ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ। ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਸੀ ਕਿ ਵਿਵਾਦਤ ਸ਼ਖਸੀਅਤ ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦਾ ਹੈ। ਪਹਿਲਾਂ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਇਹ ਚਰਚਾ ਸਿੱਧੂ ਮੂਸੇਵਾਲ ਦੇ ਕਰੀਬੀ ਦੋਸਤ ਸਨੀ ਵੱਲੋਂ ਆਪਣੇ ਇੰਸਟਾਗ੍ਰਾਮ ਖਾਤੇ ਤੇ ਸਟੋਰੀ ਪਾਉਣ ਮਗਰੋਂ ਛਿੜੀ ਸੀ। ਇਸ ਵਿੱਚ ਉਸਨੇ ਸਿੱਧੂ ਮੂਸੇਵਾਲ ਦੇ ਚੋਣ ਮੈਦਾਨ ਵਿੱਚ ਉਤਰਨ ਦੀ ਖਬਰ ਤੇ ਮੋਹਰ ਲਾਈ ਸੀ। ਇਸ ਦੇ ਨਾਲ ਹੀ ਮੂਸੇਵਾਲਾ ਨੇ ਵੀ ਆਪਣੇ ਦੋਸਤ ਦੀ ਇਸ ਸਟੋਰੀ ਨੂੰ ਸ਼ੇਅਰ ਕੀਤਾ ਸੀ, ਪਰ ਉਸਦੀ ਕਿਸੇ ਨੇ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਸੀ। ਸਨੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਸੀ ਕਿ ਇੱਕ ਸੈਲੀਬ੍ਰਿਟੀ ਦੀ ਆਪਣੀ ਜ਼ਿੰਦਗੀ ਤੇ ਆਪਣੇ ਫੈਸਲੇ ਹੁੰਦੇ ਨੇ। ਸਿੱਧੂ ਮੂਸੇਵਾਲਾ ਦੇ ਵੀ ਕੁਝ ਸੁਪਨੇ ਨੇ, ਪਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਰਾਜਨੀਤੀ ਵਿੱਚ ਆ ਕੇ ਉਹ ਗਾਉਣਾ ਨਹੀਂ ਛੱਡਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਸਿੱਧੂ ਮੂਸੇਵਾਲਾ ਕੁਝ ਸਿਆਸੀ ਸ਼ਖਸੀਅਤਾਂ ਨਾਲ ਖੜਾ ਨਜ਼ਰ ਆ ਰਿਹਾ ਹੈ। ਇਸ ਤੋਂ ਸਾਫ਼ ਲੱਗਦਾ ਹੈ ਕਿ ਉਸਨੇ ਆਖਿਰਕਾਰ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਤੇ ਤਲਖ ਸੁਭਾਅ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਹੈ। ਹੁਣ ਆਪਣੇ ਚੋਣ ਮੈਦਾਨ ਵਿੱਚ ਉਤਰਨ ਦੇ ਫੈਸਲੇ ਨੂੰ ਲੈ ਕੇ ਉਹ ਮੁੜ ਚਰਚਾ ਵਿੱਚ ਹੈ। ਕੀ ਆਪਣੇ ਗੀਤਾਂ ਦੀ ਤਰ੍ਹਾਂ ਸਿੱਧੂ ਮੂਸੇਵਾਲਾ ਸਿਆਸਤ ਵਿੱਚ ਵੀ ਕਾਮਯਾਬ ਹੁੰਦੇ ਨੇ? ਇਹ ਆਉਣ ਵਾਲਾ ਸਮਾਂ ਦੱਸੇਗਾ। ਕਲਟ ਫਿਗਰ ਅੱਜ ਆਪਣੇ ਪਰਿਵਾਰ 'ਚ ਸ਼ਾਮਲ ਕਰਨ ਜਾ ਰਹੇ ਹਾਂ। ਕੋਈ ਇਹ ਨਹੀਂ ਹੈ ਕਿ ਉਹ ਸਾਡੇ ਪਰਿਵਾਰ 'ਚ ਨਵਾਂ ਹੈ। ਉਹਨਾਂ ਦੇ ਮਦਰ ਸਰਪੰਚ ਨੇ ਕਾਂਗਰਸ ਪਾਰਟੀ ਦੇ, ਔਰ ਅਸੀਂ ਉਹਨਾਂ ਨੂੰ ਇੱਕ ਯੂਥ ਆਈਕਨ ਦੇ ਲਹਿਜੇ ਨਾਲ ਦੇਖਦੇ ਹਾਂ। ਬੜਾ ਇੱਜ਼ਤ ਸਨਮਾਨ ਮਾਨ ਹੈ। ਜਿਹਦਾ ਮਾਨ ਹੁੰਦਾ ਹੈ ਉਹਦੇ ਤੇ ਕਿੰਤੂ ਪਰੰਤੂ ਵੀ ਪੱਕੀ ਹੈ। ਅੱਜ ਸਾਡੇ ਲਈ ਬਹੁਤ ਹੀ ਵਡਭਾਗਾ ਦਿਨ ਹੈ ਕਿ ਅਸੀਂ ਸਿੱਧੂ ਮੂਸੇਵਾਲਾ ਸਾਹਿਬ ਨੂੰ ਆਪਣੇ ਪਰਿਵਾਰ 'ਚ ਸ਼ਾਮਿਲ ਕਰਨ ਜਾ ਰਹੇ ਹਾਂ। He will fight an election for us, but that is a decision of another day. ਅੱਜ ਇੱਕ ਮੀਟਿੰਗ ਉਹਨਾਂ ਦੀ ਹਾਈ ਕਮਾਂਡ ਨਾਲ ਵੀ ਕਰਾਵਾਂਗੇ। When the music of a generation changes, a generation changes. ਜਦੋਂ ਸਾਡਾ ਜ਼ਮਾਨਾ ਸੀ, ਅਸੀਂ ਕਿਸ਼ੋਰ ਕੁਮਾਰ ਸੁਣਦੇ ਹੁੰਦੇ ਸੀ, ਤੇ ਇੱਕ ਦਿਨ ਮੈਂ ਆਪਣੇ ਮੁੰਡੇ ਦੇ ਈਅਰਫੋਨ ਨਾਲ ਗਾਣਾ ਸੁਣਿਆ, ਉਹ ਹੁੰਦੀ ਸੀ, ਉਹ ਪੌਪ ਰੌਕ। ਤੇ ਇਹ ਜਿਹੜੀ ਟ੍ਰਾਂਜੀਸ਼ਨ ਹੈ ਉਹ ਬਹੁਤ ਹੱਦ ਤੱਕ ਇਸ ਇਨਸਾਨ ਦੇ ਨਾਲ ਲੱਗਦੀ ਹੈ। ਨਾਮ ਬਣਾਉਣਾ ਆਸਾਨ ਹੈ, ਲੇਕਿਨ ਉਹਨੂੰ ਬਰਕਰਾਰ ਰੱਖਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਮੈਂ ਦੇਖਿਆ ਕਿ ਇਨ ਦੀ ਲਾਸਟ 3-4 ਇਅਰਸ ਨਾ ਸਿਰਫ ਬਾਲੀਵੁੱਡ, ਪੰਜਾਬ ਦਾ ਬੱਚਾ, ਔਰ ਇਹ ਨਹੀਂ ਕਿ ਇਕੱਲੇ ਯੰਗਸਟਰ ਹੀ ਨੇ, ਵੱਡੇ ਵੀ। ਸਾਡੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਮੇਰਾ ਇੱਕ ਬਹੁਤ ਚੰਗਾ ਦੋਸਤ ਹੈ ਰਣਵੀਰ, ਉਹ ਵੇਟ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਆਏ ਤੇ ਪਹਿਲੇ ਦਿਨ ਹੀ ਉਹ ਉੱਥੇ ਪਾਰਟੀ ਕਰਦੇ ਆ ਵੀ ਸਿੱਧੂ ਮੂਸੇਵਾਲਾ ਸਾਹਿਬ ਦਾ ਗਾਣਾ ਆਏ। So he is such a popular figure. He is not just
someone known in Punjab, he is an international figure, जिन्हें पंजाबी ਦਾ ਮਾਣ ਵਧਾਇਆ। ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ 2% 4% ਨੂੰ ਕਿੰਤੂ ਪਰੰਤੂ ਦੀ ਆਦਤ ਹੋਵੇ, ਠੀਕ ਹੈ, but the surest form of failure is trying to please everyone. He who tries to please everyone pleases none. ਉਹ ਆਪਣੇ ਰੂਹਾਨੀ ਅੰਦਾਜ਼ ਦੇ ਵਿੱਚ ਲਿਰਿਕਸ ਗਾਉਂਦਾ ਹੈ ਔਰ ਇੱਕ ਐਸੇ ਤਰਨੁਮ ਚ ਗਾਉਂਦਾ ਹੈ, ਇੱਕ ਆਪਣੇ ਨਵੇਕਲੇ ਸਟਾਈਲ ਚ ਗਾਉਂਦਾ ਹੈ ਕਿ ਅੱਜ ਉਹ ਸਾਰੇ ਪੰਜਾਬ ਦਾ ਪਾਰਟੀਆਂ ਤੋਂ ਉੱਤੇ ਉੱਠ ਕੇ ਯੂਥ ਦਾ ਹਰਮਨ ਪਿਆਰਾ ਹੈ। ਸੋ ਆਈ ਵੈਲਕਮ ਸਿੱਧੂ ਮੂਸੇਵਾਲਾ ਸਾਹਿਬ ਟੂ ਦ ਕਾਂਗਰਸ ਫੋਲਡ। ਹਿਸ ਫਾਦਰ ਇਜ਼ ਐਨ ਐਕਸ ਸਰਵਿਸਮੈਨ, ਆ ਬੈਠੇ ਨੇ। ਤੇ ਮੈਂ ਅੱਜ ਸਵੇਰੇ ਇਹਨਾਂ ਨੂੰ ਜਦੋਂ ਮਿਲਿਆ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਬਾਪ ਉਹ ਵੱਡਾ ਹੁੰਦਾ ਜਿਹਦਾ ਪੁੱਤ ਉਹਦੇ ਨਾਲ ਵੱਡਾ ਹੋ ਜੇ। ਇੱਥੋਂ ਹੀ ਪਤਾ ਲੱਗਦਾ ਹੈ ਕਿ ਬਾਪ ਬਹੁਤ ਵੱਡਾ ਹੈ। ਸੋ ਫਾਦਰ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਨਾਮ ਕਮਾਉਣ ਵਾਲਾ ਇਹ ਪੁੱਤ ਹੈ। ਅਸੀਂ ਇਹਦਾ ਖੈਰ ਮਕਦਮ ਕਰਦੇ ਹਾਂ, ਅਸੀਂ ਇਹਦਾ ਵੈਲਕਮ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿੰਨਾ ਨਾਮ ਇਹਨਾਂ ਨੇ ਸੰਗੀਤਕਾਰੀ ਦੇ ਵਿੱਚ ਕਮਾਇਆ ਹੈ, ਉਸੇ ਤਰ੍ਹਾਂ ਇਹ ਪੋਲਿਟਿਕਸ ਦੇ ਵਿੱਚ ਲੋਕਾਂ ਦੀ ਸੱਚੀ ਸੇਵਾ ਕਰ ਸਕਣ। ਵੈਲਕਮ ਸਰ। ਔਰ ਮੈਂ ਹੁਣ ਸੀਐਮ ਸਾਹਿਬ ਨੂੰ ਕਹੂੰਗਾ ਕਿ ਉਹ ਕੁਝ ਸ਼ਬਦ ਬੋਲਣ। ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਦਿਨ ਹੈ ਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਉੱਠਿਆ, ਬਹੁਤ ਹੀ ਬੜਾ ਕਲਾਕਾਰ ਬਣਿਆ, ਆਪਣੇ ਬਲਬੂਤੇ ਤੇ ਆਪਣੀ ਲਿਆਕਤ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਜਿਹਨੇ ਪੰਜਾਬ ਦੇ ਨਹੀਂ ਬਲਕਿ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦਾ ਤੇ ਦੂਸਰੇ ਲੋਕਾਂ ਦਾ ਵੀ ਦਿਲ ਜਿੱਤਿਆ, ਜਿਹਦੇ ਇੱਕ ਗੀਤ ਤੇ ਇੱਕ ਬੋਲ ਤੇ ਨੌਜਵਾਨ ਝੂਮ ਉੱਠਦੇ ਹੈ। ਸਾਡਾ ਜਦੋਂ ਮੈਂ ਪਿੰਡ 'ਚ ਰਹਿੰਦਾ ਸੀ ਤਾਂ ਜਦੋਂ ਗਿੱਧਾ ਪੈਣਾ ਕਿਸੇ ਵਿਆਹ ਦੇ ਵਿੱਚ ਜਾਂ ਪ੍ਰੋਗਰਾਮ ਦੇ ਵਿੱਚ, ਬੀਬੀਆਂ ਇੱਕ ਗੀਤ ਗਾਉਂਦੀਆਂ ਸੀ, ਨਹੀਂ ਬਬੀਹਾ ਬੋਲੇ। ਉਹ ਫਿਰ ਇਹਨਾਂ ਨੇ ਗੀਤ ਜਦੋਂ ਗਾਇਆ ਤਾਂ ਦੁਨੀਆ ਉਹਦੇ ਤੇ ਝੂਮ ਗਈ, ਬੋਲੇ ਨਹੀਂ ਬਬੀਹਾ ਬੋਲੇ। ਤਾਂ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਬੀਹਾ ਬੋਲੇਗਾ। ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਇੱਕ ਉਹ ਨੌਜਵਾਨ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਤੇ ਉਹਨਾਂ ਨੂੰ ਉਜਾਗਰ ਕਰਦਾ ਹੈ, ਤੇ ਜਿਹਦੀ ਬੋਲ ਤੇ ਪੰਜਾਬ ਦਾ ਨੌਜਵਾਨ ਯੂਥ ਖੜਾ ਹੋ ਜਾਂਦਾ ਹੈ ਤੇ ਇੱਕ ਸੇਧ ਲੈਂਦਾ ਹੈ, ਉਹ ਨੌਜਵਾਨ ਅੱਜ ਕਾਂਗਰਸ ਵਿੱਚ ਜੁਆਇਨ ਹੋ ਰਿਹਾ ਹੈ। ਬਹੁਤ ਹੀ ਸਧਾਰਨ ਪਰਿਵਾਰ ਹੈ, ਆਮ ਕਿਸਾਨ ਦਾ ਨੌਜਵਾਨ ਮੁੰਡਾ ਹੈ ਤੇ ਪਿਤਾ ਫੌਜੀ ਰਿਹਾ ਹੈ ਤੇ ਫੌਜ ਕਹਿੰਦੇ ਵੀ ਫੌਜੀ ਰੱਬ ਦਾ ਹੈ, ਦੂਜਾ ਨਾਂ ਲੱਗੇ ਮੇਰੇ ਵੀਰ ਵਰਗਾ। ਫੌਜ ਵਿੱਚ ਜਿਹੜਾ ਬੰਦਾ ਜਾਨ ਤਲੀ ਤੇ ਰੱਖ ਕੇ ਜਾਂਦਾ ਹੈ ਔਰ ਇਮਾਨਦਾਰੀ ਉਹਦੇ ਜ਼ਿਹਨ ਵਿੱਚ ਹੁੰਦੀ ਹੈ ਕਿ ਮੈਂ ਇਮਾਨਦਾਰ ਰਹਿ ਕੇ ਦੇਸ਼ ਦੀ ਸੇਵਾ ਕਰਨੀ, ਉਸ ਕਿਸਾਨ ਦਾ ਮੁੰਡਾ ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਹੈ, ਅੱਜ ਕਾਂਗਰਸ ਦਾ ਮਾਣ ਵਧਾਉਣ ਆ ਰਿਹਾ ਹੈ। ਇਹ ਮੂਸੇਵਾਲੇ ਦਾ ਨਹੀਂ, ਸਾਡਾ ਸਾਰਿਆਂ ਦਾ ਤੇ ਕਾਂਗਰਸ ਪਾਰਟੀ ਦਾ ਮਾਣ ਵੱਧ ਰਿਹਾ ਹੈ। ਮੈਂ ਇਸ ਹੋਣਹਾਰ ਨੌਜਵਾਨ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਕਹਿੰਦਾ, ਸਰਕਾਰ ਵੱਲੋਂ ਜੀ ਆਇਆਂ ਕਹਿੰਦਾ, ਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਕ੍ਰਾਂਤੀ ਪੰਜਾਬ 'ਚ ਲੈ ਕੇ ਆਣਗੇ, ਇੱਕ ਨਵਾਂ ਪੰਜਾਬ ਸਿਰਜਣਗੇ, ਜਿਹਦੇ ਨਾਲ ਪੰਜਾਬ ਜਿੱਤੇਗਾ ਤੇ ਪੰਜਾਬ ਦੇ ਲੋਕ ਜਿੱਤਣਗੇ। ਮੈਂ ਸਾਰਿਆਂ ਦਾ ਇਸ ਵੱਲੋਂ ਸਵਾਗਤ ਕਰਦਾ ਹੋਇਆ ਖਾਸ ਤੌਰ ਤੇ ਸਿੱਧੂ ਮੂਸੇਵਾਲਿਆਂ ਜੀ ਦੇ ਪਰਿਵਾਰ ਦਾ ਤੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ, ਇਹਨਾਂ ਦੇ ਮਾਤਾ ਪਿਤਾ ਨੂੰ ਤੇ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਮੈਂ ਹੁਣ ਬੇਨਤੀ ਕਰਾਂਗਾ ਮੂਸੇਵਾਲਾ ਜੀ ਨੂੰ ਕਿ ਉਹ ਵੀ ਚੰਦ ਸ਼ਬਦ ਕਹਿਣਗੇ। ਮੇਰੀ ਪਹਿਲੀ ਕਾਨਫਰੰਸ ਹੈ, ਸੋ ਪਹਿਲਾਂ ਫਤਿਹ ਪ੍ਰਵਾਨ ਕਰਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ, ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ
ਸਾਰੀ ਦੁਨੀਆ ਦੇ ਉੱਤੇ ਆਪਣਾ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ, ਪੰਜਾਬੀ ਮਿਊਜ਼ਿਕ ਦਾ, ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ। ਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਤੇ ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆ, ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ। ਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਰਹੀ ਸੀਗਾ, ਕਿਉਂਕਿ ਮੈਂ ਮਿਊਜ਼ਿਕ, ਜਿੰਨੇ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਆ ਉਹਨਾਂ ਦੀ ਯਾਨੀ ਕਿ ਦੁਨੀਆ ਕੁਝ ਹੋਰ ਹੁੰਦੀ ਹੈ। ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ। ਅਸੀਂ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਹਾਂ, ਠੀਕ ਹੈ ਜੀ। ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀਮੈਨ ਨੇ ਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ, ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ, ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ। ਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ, ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਹੈ, ਤਾਂ ਆਸੇ-ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ ਜਾਂ ਸਾਡੇ ਨਾਲ ਹੋਵੇ। ਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ, ਮਾਨਸਾ ਬਠਿੰਡਾ, ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ। ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਤੇ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੀਆਂ ਆਸਾਂ ਨੇ। ਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ, ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਆ ਜਾਂ ਬਠਿੰਡੇ ਤੋਂ ਆ, ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ। ਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਆ, ਠੀਕ ਹੈ ਨਾ, ਜਦੋਂ ਉੱਥੇ ਵਿਚਰਦੇ ਆ ਲੋਕਾਂ ਨਾਲ, ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮਾਂ ਨੇ। ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ, ਸਾਰੀ ਦੁਨੀਆ 'ਤੇ ਨਾਮ ਹੈ ਪੰਜਾਬ ਦਾ, ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਐਸੀ ਤਰਾਸਦੀ ਹੈ ਵੀ ਉਹ ਕਦੇ ਅੱਗੇ ਹੀ ਨਹੀਂ ਆ ਸਕਿਆ। ਮੇਰਾ ਕੋਈ ਪੋਲਿਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ। ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਝ ਕੁ ਲੋਕ ਜੁੜੇ ਨੇ, ਮੇਰੇ ਨਾਲ ਇੱਕ ਖਿੱਤਾ ਜੁੜਿਆ ਹੋਇਆ ਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ। ਤੇ ਸਿਸਟਮ ਦੇ ਵਿੱਚ, ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ, ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ, ਉਹਦਾ ਇੱਕ ਬਹੁਤ ਵੱਡਾ ਤੇ ਇੱਕ ਖਾਸ ਰੀਜ਼ਨ ਹੈ। ਪਹਿਲੀ ਗੱਲ, ਇਹ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ, ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ। ਫੋਰ ਐਗਜ਼ਾਮਪਲ ਰਾਜਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਤੇ ਕਿਵੇਂ ਸਟਰਗਲ ਕਰਕੇ। ਮੇਨ ਰੀਜ਼ਨ ਇਹ ਹੈ ਵੀਰੇ ਦੀ, ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤਕਸ਼ ਆਦਮੀ ਹੈ, ਜੋ ਮਿਹਨਤ ਕਰਦਾ, ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਤੇ ਉਹ ਪ੍ਰੋਗਰੈਸ ਕਰ ਸਕਦਾ। ਘਰਾਣਿਆਂ ਤੋਂ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ। ਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਹੈ, ਮੈਂ ਉਮੀਦ ਕਰਦਾ ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਤੇ ਪਿਆਰ ਦਿੱਤਾ ਹੈ, ਤਾਂ ਮੈਨੂੰ ਆਸ਼ੀਰਵਾਦ ਦਿਓਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ। ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲਾ ਹੋਣਾ ਤੇ ਕਾਫੀ ਵੀ ਲੱਗਦੇ ਰਹੇ ਨੇ, ਉਹਨਾਂ ਨੂੰ ਗਨ ਕਲਚਰ ਪ੍ਰਮੋਟ ਕਰਨ ਦੇ ਐਲੀਗੇਸ਼ਨ ਲੱਗੇ। ਤੁਹਾਡੀ ਸਰਕਾਰ ਇਹਨਾਂ ਤੇ ਹੋਇਆ ਸੀਗਾ पहले ज्वाइनिंग सब जूडिस मामला है यार।